ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 5 ਜੁਲਾਈ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਲਾਹੌਰ ਤੋਂ ਹੈ। ਤੁਹਾਨੂੰ ਪਤਾ ਹੈ ਕਿ ਮੁਹਰਮ ਹਰਾਮ ਦਾ ਮੁਕੱਦਸ ਮਹੀਨਾ ਹੈ। ਅੱਜ ਤਕਰੀਬਨ ਆਈ ਥਿੰਕ ਅਗਰ ਮੈਂ ਗਲਤ ਨਹੀਂ ਤਾਂ 9ਵੀਂ ਮੁਹਰਮ ਹੈ। ਔਰ ਇਹ ਜਿਹੜੇ ਪਹਿਲੇ 10 ਦਿਨ ਨੇ ਤੇ ਪੂਰੀ ਦੁਨੀਆ ਦੇ ਵਿੱਚ ਮੁਸਲਮਾਨ ਜਿਹੜੇ ਨੇ ਉਹ ਜੋ ਕੁਝ ਕਰਬਲਾ 'ਚ ਹੋਇਆ ਸੀ ਤੁਹਾਨੂੰ ਪਤਾ ਉਹਦੇ 'ਤੇ ਬੜੇ ਰੰਜੀਦਾ ਹੁੰਦੇ ਨੇ, ਬੜਾ ਗਮ ਕਰਦੇ ਨੇ, ਬੜਾ ਸੋਗ ਦਾ ਇੱਕ ਆਲਮ ਹੁੰਦਾ ਹੈ ਪੂਰੀ ਦੁਨੀਆ ਦੇ ਵਿੱਚ ਮੁਸਲਮਾਨ ਜਿੱਥੇ ਜਿੱਥੇ ਵੀ ਹੋਣ। ਔਰ ਉਹਨਾਂ ਦਾ ਜ਼ਾਹਿਰ ਹੈ ਇੱਕ ਐਸਾ ਵਾਕਿਆ ਹੋਇਆ ਕਿ ਜਿਹਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਛੱਡਿਆ। ਔਰ ਕਰਬਲਾ ਦੇ ਮੈਦਾਨ ਦੇ ਵਿੱਚ ਉਹ ਜ਼ੁਲਮ ਦੀ ਇੱਕ ਮੈਂ ਆਖਾਂਗਾ ਤਾਰੀਖ ਲਿਖੀ ਗਈ ਜਿਹੜੀ ਬਨੀ ਨੌ ਇਨਸਾਨੀਅਤ ਦੇ ਵਿੱਚ ਸ਼ਾਇਦ ਹੀ ਉਹਦੀ ਕੋਈ ਮਿਸਾਲ ਮਿਲਦੀ ਹੋ। ਲੇਕਿਨ ਲਾਹੌਰ ਦੇ ਵਿੱਚ ਬਾਜੀ ਮਰੀਮ ਜੋ ਕੁਝ ਕਰ ਰਹੀ ਹੈ ਲੱਗਦਾ ਹੀ ਨਹੀਂ ਹੈ ਜੀ ਕਿ ਮੁਹਰਮ ਹੈ, ਲੱਗਦਾ ਹੈ ਕੋਈ ਹੋਰ ਮਹੀਨਾ ਚੜ੍ਹਿਆ ਹੈ। ਬਾਜੀ ਨੂੰ ਪਤਾ ਨਹੀਂ ਕਾਹਦੇ ਚਾਅ ਚੜ੍ਹੇ ਨੇ। ਪਹਿਲੀ ਮੁਹਰਮ ਤੋਂ ਲੈ ਕੇ 10ਵੀਂ ਮੁਹਰਮ ਤੱਕ ਇਹ ਹੁਣ ਲਿਸਟ ਸਾਹਮਣੇ ਆਈ ਹੈ ਕਿ ਬਾਜੀ ਮਰੀਮ ਨੇ ਇਹ ਮੀਡੀਆ ਦੇ ਮੁਤਾਬਕ ਕੋਈ 20 ਕਰੋੜ ਰੁਪਈਏ ਦੀ ਜ਼ਾਤੀ ਮਸ਼ਹੂਰੀ ਕਰਾ ਛੱਡੀ ਹੈ। ਦਰੁਸਤ ਸੁਣ ਰਹੇ ਹੋ। ਜਦੋਂ ਮੁਹਰਮ ਦੇ ਵਿੱਚ ਸਾਦਗੀ ਕੀਤੀ ਜਾਂਦੀ ਹੈ, ਸੋਗ ਕੀਤਾ ਜਾਂਦਾ ਹੈ, ਪੁਰਸਾ ਕੀਤਾ ਜਾਂਦਾ ਹੈ, ਮਾਤਮ ਕੀਤਾ ਜਾਂਦਾ ਹੈ, ਲੋਕੀ ਇਬਾਦਤ ਕਰਦੇ ਨੇ, ਲੋਕੀ ਉਸ ਗਮ ਨੂੰ ਤਾਜ਼ਾ ਕਰਦੇ ਨੇ ਜੋ ਕੁਝ ਕਰਬਲਾ ਦੇ ਵਿੱਚ ਹੋਇਆ ਸੀ। ਉਸ ਵੇਲੇ ਬਾਜੀ ਮਰੀਮ ਜਿਹੜੀ ਹੈ ਉਹਦੀ ਪੂਰੀ ਤਵੱਜੋ ਇਹ ਹੈ ਕਿ ਡਿਜੀਟਲ ਡਿਸਪਲੇ ਲੱਗਣ, ਸਕਰੀਨਸ ਲੱਗਣ, ਡਿਜੀਟਲ ਹੋਰਡਿੰਗਸ ਲੱਗਣ ਔਰ ਜਗ੍ਹਾ ਜਗ੍ਹਾ ਦੇ ਉੱਤੇ ਪੂਰੇ ਲਾਹੌਰ ਦੇ ਵਿੱਚ 20 ਕਰੋੜ ਰੁਪਈਏ ਦਾ ਬਿੱਲ ਹੈ ਜਿੱਥੇ ਬਾਜੀ ਦੀਆਂ ਤਸਵੀਰਾਂ ਤੇ ਬਾਜੀ ਦੀ ਸ਼ਕਲ ਤੇ ਬਾਜੀ ਦਾ ਨਾਂ ਤੇ ਇਹ ਸਾਰੀਆਂ ਚੀਜ਼ਾਂ ਨੇ। ਦੂਜੇ ਪਾਸੇ ਜ਼ਰਾ ਗੌਰ ਕਰੋ ਤੇ ਪੂਰੇ ਪੰਜਾਬ 'ਚ ਤਕਰੀਬਨ 2700, ਹਾਂਜੀ ਤੁਹਾਨੂੰ ਝੂਠ ਲੱਗ ਰਿਹਾ ਹੋਏਗਾ, ਵਾਕਈ ਫਿਗਰ ਬਹੁਤ ਵੱਡੀ, ਮੈਨੂੰ ਵੀ ਝੂਠ ਲੱਗਾ ਸੀ, ਲੇਕਿਨ ਜਦੋਂ ਅਸੀਂ ਤਹਿਕੀਕ ਕੀਤੀ ਤਾਂ ਉਹ ਗੱਲ ਠੀਕ ਨਿਕਲੀ। 2700 2700 ਐਸੇ ਮਨਸੂਬੇ ਨੇ ਜਿਨ੍ਹਾਂ ਦੇ ਉੱਤੇ ਬਾਜੀ ਮਰੀਮ ਨੇ ਜਾਂ ਤੇ ਆਪਣਾ ਨਾਂ ਲਿਖਵਾ ਲਿਆ ਜਾਂ ਆਪਣੇ ਅੱਬਾ ਜੀ ਦਾ ਨਾਂ ਲਿਖਵਾ ਲਿਆ। ਤੁਸੀਂ ਆਖੋਗੇ 2700, ਹਾਂਜੀ ਇਹ ਹਰ ਪਿੰਡ ਜਾਂ ਹਰ 3-4 ਪਿੰਡਾਂ ਦੇ ਵਿੱਚ ਇੱਕ ਦੇਹੀ ਮਰਕਜ਼ ਹੈ, ਬੇਸਿਕ ਹੈਲਥ ਯੂਨਿਟ, ਉਹਦੇ 'ਤੇ ਵੀ ਆਪਣਾ ਨਾਂ ਲਿਖਵਾਤਾ ਹੈ। ਹੁਣ ਸੋਚੋ ਪੂਰੇ ਪੰਜਾਬ 'ਚੋਂ 2500 ਨੇ ਅਤੇ 200 ਹੋਰ ਮਨਸੂਬੇ ਨੇ ਉਸ ਤੋਂ ਇਲਾਵਾ। ਇਹ 2700 ਮਨਸੂਬਿਆਂ ਦੇ ਉੱਤੇ ਮਰੀਮ ਨਵਾਜ਼ ਦਿਸ, ਮਰੀਮ ਨਵਾਜ਼ ਦੈਟ, ਔਰ ਹੁਣ ਤੇ ਆਪਣੇ ਮੂੰਹ ਵੀ ਬਾਜੀ ਬੋਲਦੀ ਹੈ ਬਜਟ ਦੇ ਵਿੱਚ ਕਿ ਮਰੀਮ ਨਵਾਜ਼ ਕਾਰਡੀਓਲੋਜੀ ਸੈਂਟਰ ਤੇ ਪਤਾ ਨਹੀਂ ਕਿਹੜਾ ਕਿਹੜਾ। ਅੱਛਾ, ਅਕਸਰ ਔਕਾਤ ਤੇ ਜਿਹੜੇ ਲੋਕ ਕਿਸੇ ਬਿਮਾਰੀ ਨਾਲ ਫੌਤ ਹੁੰਦੇ ਨੇ ਉਹਨਾਂ ਦੇ ਨਾਵਾਂ ਦੇ ਉੱਤੇ ਉਹ ਹਸਪਤਾਲਾਂ ਦੇ ਨਾਂ ਰੱਖੇ ਜਾਂਦੇ ਨੇ। ਇਹ ਪਤਾ ਨਹੀਂ ਇਸ ਟੱਬਰ ਨੂੰ ਕੀ ਮਾਮਲਾ ਹੈ ਕਿ ਨਵਾਜ਼ ਸ਼ਰੀਫ ਸਾਹਿਬ ਦਾ ਨਾਂ ਕੈਂਸਰ ਹਸਪਤਾਲ 'ਤੇ ਰੱਖਦਾ। ਅੱਲਾ ਨਾ ਕਰੇ ਕਿ ਉਹਨਾਂ ਨੂੰ ਕੋਈ ਇਹੋ ਜਿਹੀ ਬਿਮਾਰੀ ਆਏ, ਲੇਕਿਨ ਪਤਾ ਨਹੀਂ ਉਹਨਾਂ ਲਈ ਕੀ ਅਰੇਂਜਮੈਂਟ ਕਰਨ ਡਏ ਨੇ ਨੂਨ ਲੀਗ ਵਾਲੇ। ਇਹ ਕਦੇ ਵੀ ਮਤਲਬ ਚਲੋ ਮੀਆਂ ਸ਼ਰੀਫ ਦਾ ਰੱਖ ਦਿਓ, ਹੋਰ ਕੁਝ ਨਹੀਂ, ਉਹ ਦੁਨੀਆ ਤੋਂ ਜਾ ਚੁੱਕੇ ਨੇ, ਲੇਕਿਨ ਨਹੀਂ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਇਹ ਕੈਂਸਰ ਨੂੰ ਲਾਉਣਾ ਚਾਹੁੰਦੇ ਨੇ ਨਾਂ, ਉਹਨਾਂ ਦਾ ਕੈਂਸਰ ਸੈਂਟਰ ਦੇ ਉੱਤੇ ਨਾਂ ਰੱਖ ਦਿੱਤਾ ਹੈ। ਬਾਜੀ ਦਾ ਵੀ ਇਹੋ ਜਿਹੀਆਂ ਬਿਮਾਰੀਆਂ ਦੇ ਉੱਤੇ ਹੀ ਰੱਖ ਦਿੱਤਾ ਹੈ। ਅੱਲਾ ਹੀ ਖੈਰ ਕਰੇ। ਚਾਹੁੰਦਾ ਕੀ ਨੂਨ ਲੀਗ ਵਾਲੇ ਚਾਹੁੰਦੇ ਕੀ ਨੇ ਸਾਡੀ ਸਮਝ ਤੋਂ ਬਾਹਰ ਹੈ, ਲੇਕਿਨ ਕਰ ਰਹੇ ਨੇ ਜ਼ਰੂਰ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਫਲਸਤੀਨ ਤੋਂ ਹੈ। ਇਸਰਾਈਲੀ ਫੌਜ ਨੇ ਫਾਇਰਿੰਗ ਕੀਤੀ ਹੈ ਅਤੇ ਖੁਰਾਕ ਦੇ ਇੰਤਜ਼ਾਰ ਦੇ ਵਿੱਚ 617 ਫਲਸਤੀਨੀ ਜਿਹੜੇ ਖਲੋਤੇ ਸਨ ਉਹ ਸ਼ਹੀਦ ਹੋ ਗਏ ਨੇ। ਹਾਂਜੀ, ਖੁਰਾਕ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ 613 ਫਲਸਤੀਨੀ ਜਿਹੜੇ ਨੇ ਉਹ ਖੁਰਾਕ ਲੈਂਦੇ ਹੋਏ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਔਰ ਉਹ ਉੱਥੋਂ ਸ਼ਹੀਦ ਹੋ ਗਏ। ਇੱਕ ਬੜੀ ਹੀ ਅਫਸੋਸਨਾਕ ਦਿਲ ਟੁੱਟਣ ਵਾਲੀ ਖਬਰ ਜਿਹੜੀ ਹੈ ਉੱਥੋਂ ਮੌਸੂਲ ਹੋਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੇ IMF ਨੇ ਇੱਕ ਸ਼ਰਤ ਲਾਈ ਸੀ ਕਿ ਜਿੰਨੇ ਬਿਊਰੋਕਰੇਟ ਨੇ ਉਹ ਆਪਣੇ ਅਸਾਸੇ ਪਬਲਿਕ ਕਰਨ। ਤੁਹਾਨੂੰ ਪਤਾ ਹੈ ਕਿ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਅਸਾਸੇ ਤੇ ਪਬਲਿਕ ਹੁੰਦੇ ਨੇ, ਲੇਕਿਨ ਬਿਊਰੋਕਰੇਟਸ ਦੇ ਅਸਾਸੇ ਪਬਲਿਕ ਨਹੀਂ ਹੁੰਦੇ। ਹੁਣ ਅਗਰ ਪੋਲੀਟੀਸ਼ੀਅਨ 5 ਰੁਪਈਏ ਬਣਾਉਂਦਾ ਹੈ ਅਤੇ ਉਸ ਤੋਂ ਪਹਿਲਾਂ 10 ਰੁਪਈਏ ਬਿਊਰੋਕਰੇਟ ਬਣਾਉਂਦਾ ਹੈ। ਇਹਨਾਂ ਸਾਰਿਆਂ ਦੇ ਅਸਾਸੇ ਪਬਲਿਕ ਨਹੀਂ ਸੀ ਅਤੇ ਉਹ IMF ਨੇ ਕਿਹਾ ਕਿ ਜੀ ਇਹ ਪਬਲਿਕ ਕਰੋ। ਇਹ ਕਈ ਸਾਲਾਂ ਤੋਂ ਕੰਮ ਚੱਲ ਰਿਹਾ ਸੀ, ਸਾਡੀ ਗਵਰਨਮੈਂਟ 'ਚ ਵੀ ਇੱਕ ਵਾਰੀ ਇਹ ਸ਼ੁਰੂ ਹੋਇਆ ਸੀ, ਲੇਕਿਨ ਬਿਊਰੋਕਰੇਟ ਖਿੱਚੀ ਮਾਰ ਜਾਂਦੇ ਸਨ ਇੱਧਰ ਉੱਧਰ। ਇਸ ਵਾਰੀ IMF ਅੜ ਗਿਆ ਔਰ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਹਨਾਂ ਦੇ ਅਸਾਸੇ ਪਬਲਿਕ ਨਹੀਂ ਹੁੰਦੇ ਅਸੀਂ ਅੱਗੇ ਨਹੀਂ ਤੁਰਨਾ। ਖੈਰ ਹੁਣ ਨੋਟੀਫਿਕੇਸ਼ਨ ਹੋ ਗਿਆ ਔਰ ਗ੍ਰੇਡ 17 ਔਰ ਉਸ ਤੋਂ ਉੱਤੇ ਦੇ ਸਰਕਾਰੀ ਮੁਲਾਜ਼ਮੀਨ ਆਪਣੇ ਅਸਾਸੇ ਪਬਲਿਕ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ। ਹੁਣ ਇਹ ਹਜੇ ਵੀ ਕੱਚੀ ਮਾਰਨਗੇ, ਤੁਸੀਂ ਦੇਖਣਾ ਇਹਦੇ ਵਿੱਚ ਕੋਈ ਨਾ ਕੋਈ ਤਾਤਲ ਪੈਦਾ ਕਰਨਗੇ, ਕੋਈ ਅਦਾਲਤ ਜਾ ਕੇ ਜਾਂ ਨੋਟੀਫਿਕੇਸ਼ਨ ਦੇ ਵਿੱਚ ਕੋਈ 2 ਨੰਬਰੀ ਕਰਨਗੇ, ਲੇਕਿਨ ਦੇਖਦੇ ਹਾਂ ਕਿ ਹੁਣ ਇਸ ਤੋਂ ਬਾਅਦ ਕੀ ਕੀਤਾ ਜਾਂਦਾ। ਵੈਸੇ ਕਾਫੀ ਸਾਰੇ ਲੋਕਾਂ ਨੇ ਤਾਂ ਬੇਨਾਮੀ ਰੱਖੀ ਹੁੰਦੀ ਹੈ ਜਾਇਦਾਦ, ਉਹੀ ਕੰਮ ਮੇਰਾ ਖਿਆਲ ਜਾਰੀ ਰੱਖਣਗੇ, ਲੇਕਿਨ ਫਿਲਹਾਲ ਜਿਹੜਾ ਉਹ ਖਬਰ ਇਹੀ ਹੈ ਕਿ ਹੁਣ ਗ੍ਰੇਡ 17 ਤੋਂ ਉੱਤੇ ਜਿੰਨੇ ਵੀ ਬਿਊਰੋਕਰੇਟ ਹੈ ਉਹਨਾਂ ਨੂੰ ਆਪਣੀ ਜਾਇਦਾਦ ਜੋ ਵੀ ਮਾਲ ਪਾਣੀ ਬਣਾਇਆ ਉਹ ਪਬਲਿਕ। ਅੱਛਾ, ਹੁਣ ਇਹ ਜਰਨੈਲਾਂ ਦਾ ਵੀ ਕਰ ਦਿਓ
ਹੁਣ ਇਹ ਤੇ ਜ਼ੁਲਮ ਹੈ ਨਾ ਕਿ ਇਹ ਸਿਰਫ ਬਿਊਰੋਕਰੇਟਸ ਦਾ ਕਰੋ, ਜਨਰਲਸ ਦਾ ਨਾ ਕਰੋ। ਹੁਣ ਜਿਸ ਤਰ੍ਹਾਂ ਆਪਣੇ ਰਾਹੀਲ ਸ਼ਰੀਫ ਸਾਹਿਬ ਜਿਹੜੇ ਨੇ, ਉਹ ਕੋ 50 ਅਰਬ ਦੀ ਜ਼ਮੀਨ ਲੈ ਗਏ ਨੇ। ਜਾਂਦੇ ਜਾਂਦੇ ਉਹ ਜਿਹੜੀ ਜ਼ਰੀ ਜ਼ਮੀਨ ਸੀ ਉਹਨੂੰ ਸਕਨੀ ਵੀ ਕਰਵਾ ਗਏ ਨੇ। ਪਿੰਡਾਂ ਵਾਲੇ ਸਮਝਦੇ ਨੇ ਸਕਨੀ ਦਾ ਮਤਲਬ ਕੀ ਹੈ। ਉੱਥੇ ਹੁਣ ਜ਼ਰਾਤ ਦੀ ਬਜਾਏ ਹੋਰ ਵੀ ਦੂਜਾ ਕੰਮ ਵੀ ਕਰਨਗੇ ਜਿਹੜਾ ਵੀ ਕਰਨ ਦਾ ਦਿਲ ਕੀਤਾ, ਤਾਂ ਕਿ ਜ਼ਮੀਨ ਦੀ ਕੀਮਤ ਦੁੱਗਣੀ ਤਿਗਣੀ ਹੋ ਜਾਏ। ਇਸੇ ਤਰੀਕੇ ਨਾਲ ਬਾਜਵਾ ਸਾਹਿਬ ਪਤਾ ਨਹੀਂ ਕਿੰਨਾ ਕਮਾਲ ਲੈ ਗਏ ਨੇ ਜਾਂਦੇ ਹੋਏ। ਤੇ ਇਹ ਵੀ ਇਹਨਾਂ ਦੇ ਵੀ ਅਹਿਸਾਸੇ ਕਰੋ, ਜਾਂ ਇਹ ਕਿਤੇ ਹੋਰ ਆਏ ਨੇ ਜਰਨੈਲ ਜਿਹੜੇ ਨੇ, ਇਹ ਸਿਰਫ ਬਿਊਰੋਕਰੇਟਸ ਦੇ ਕਰਨੇ ਨੇ। ਜੱਜਾਂ ਦੇ ਵੀ ਕਰੋ, ਸਿਆਸਤਦਾਨਾਂ ਦੇ ਵੀ ਪਹਿਲਾਂ ਹੀ ਕੀਤੇ ਨੇ, ਹੋਰ ਮਜ਼ੀਦ ਭਾਵੇਂ ਸਖਤੀ ਕਰ ਦਿਓ। ਤੇ ਬਾਕੀ ਵੀ ਜਿਹੜੇ ਵੀ ਸਰਕਾਰੀ ਕਿਸੇ ਅਹੁਦੇ ਦੇ ਉੱਤੇ ਬੰਦੇ ਨੇ, ਉਹਨਾਂ ਦੇ ਕਿਉਂ ਨਹੀਂ ਕਰਦੇ? ਇੱਕੋ ਜਿਹਾ ਅਸੂਲ ਹੋਣਾ ਚਾਹੀਦਾ। ਜਿਹਦਾ ਵੀ ਕੋਈ ਪਬਲਿਕ ਦੇ ਨਾਲ ਲੈਣ ਦੇਣ ਹੈਗਾ, ਪਬਲਿਕ ਆਫਿਸ ਦੇ ਨਾਲ, ਉਹ ਸਾਰਿਆਂ ਦੇ ਅਸਾਸੇ ਜਿਹੜੇ ਫਿਰ ਪਬਲਿਕ ਕਰ ਦਿਓ, ਤਾਂ ਕਿ ਇੱਕੋ ਜਿਹਾ ਕੰਮ ਹੋਵੇ। ਲੇਕਿਨ ਇਹ ਜਰਨੈਲਾਂ ਵਾਲੇ ਪਾਸੇ ਤੇ IMF ਵੀ ਨਹੀਂ ਆਉਂਦਾ, ਉਹਨਾਂ ਦਾ ਵੀ ਕੋਈ ਲੈਣ ਦੇਣ ਨਹੀਂ। ਉਹਨਾਂ ਦਾ ਵਸ ਵੀ ਜਿਹੜਾ ਉਹ ਬਿਊਰੋਕਰੇਟਸ 'ਤੇ ਹੀ ਚੱਲਿਆ। ਤੇ ਜਿੱਥੇ ਜਨਰਲ ਸਾਹਿਬਾਨ ਨੇ ਉਸ ਪਾਸੇ, ਮੇਰੇ ਜੱਜਾਂ ਵਾਲੇ ਪਾਸੇ ਵੀ ਨਹੀਂ ਆਏ, ਤੇ ਜਿਹੜੇ ਜਨਰਲਸ ਨੇ ਉਹਨਾਂ ਵਾਲੇ ਪਾਸੇ ਵੀ ਨਹੀਂ ਆਏ, ਸਿਰਫ ਫਿਲਹਾਲ ਬਿਊਰੋਕਰੇਟ। ਲੇਕਿਨ ਮੇਰਾ ਖਿਆਲ ਇਹ ਲੱਗਦੇ ਹੱਥ ਸਾਰਾ ਕੰਮ ਕਰ ਦੇਣਾ ਚਾਹੀਦਾ ਸੀ ਨਾਲ, ਤਾਂ ਕਿ ਇਹ ਪੂਰਾ ਕੰਮ ਜਿਹੜਾ ਇਹ ਇੱਕੋ ਵਾਰੀ ਇਸ ਵਾਰੀ ਮੁੱਕ ਜਾਂਦਾ। ਅੱਛਾ ਜੀ, ਇਹ ਅੱਗੋਂ ਇੱਕ ਬੜੀ ਰੂਹ ਪਰਵਰ ਜੀ ਇੱਕ ਪੂਰੀ ਕਹਾਣੀ ਹੈ। ਹਨੀ ਟਰੈਪ ਕਰਨ ਵਾਲੀ ਕੁੜੀ ਜਿਹਦਾ ਨਾਂ ਇਮਾਨ ਸੀ। ਇੱਕ ਤੇ ਉਹ ਤੁਸੀਂ ਕੱਲ ਪਰਸੋਂ ਕੈਪਟਨ ਇਮਾਨ ਦੁਰਾਨੀ, ਉਹ ਜਿਹੜੀ ਪਬਲਿਕ ਇੰਟਰਸਟ ਵਾਲੀ ਬੱਚੀ ਸੀ ਪਾਕ ਫੌਜ ਤੋਂ, ਉਹ ਫੌਜਣ ਸਾਹਿਬਾ ਜਿਹੜੀ ਸੀ, ਉਹ ਤੁਸੀਂ ਸੁਣਿਆ ਸੀ। ਉਹ ਜਿਹੜੀ ਫੌਜਣ ਇਮਾਨ ਦੁਰਾਨੀ ਸੀ, ਉਹਨੇ ਤਾਂ ਚਲੋ ਇਹ ਆਖਿਆ ਨਾ ਵੀ ਫੌਜ ਕੁਝ ਵੀ ਗਲਤ ਨਹੀਂ ਕਰਦੀ, ਜੋ ਕਰਦੀ ਹੈ ਉਹ ਪਬਲਿਕ ਦੇ ਇੰਟਰਸਟ ਕਰਦੀ ਹੈ। ਤੇ ਉਹ ਹੁਣ ਤੁਹਾਨੂੰ ਪਤਾ ਹੀ ਹੈ ਪਬਲਿਕ ਦੇ ਇੰਟਰਸਟ 'ਚ ਅਸੀਂ ਇੱਥੇ ਕੀ ਕੁਛ ਕਰ ਛੱਡਿਆ, ਉਹ ਤੁਹਾਡੇ ਤੋਂ ਬਹੁਤਾ ਕੌਣ ਜਾਣਦਾ ਹੁਣ ਇਸ ਵੇਲੇ। ਫੌਜਣ ਸਾਹਿਬਾ ਤਾਂ ਚਲੋ ਜਿਹੜੀ ਗੱਲ ਕਰਕੇ ਚਲੀ ਗਈ। ਇੱਕ ਹੋਰ ਇਮਾਨ ਬੀਬੀ ਹੈ, ਇਹ ਉਹ ਫੌਜਣ ਸਾਹਿਬਾ ਨਹੀਂ, ਇੱਕ ਹੋਰ ਇਮਾਨ ਬੀਬੀ ਹੈ। ਇਹ ਜਿਹੜੀ ਦੂਸਰੀ ਇਮਾਨ ਬੀਬੀ ਹੈ, ਇਹਦਾ ਅਸਲ ਨਾਂ ਹੈ ਕੋਮਲ ਇਸਮਾਈਲ। ਇਹ ਜਿਹੜੀ ਬਲਾਸਫਮੀ ਗੈਂਗ ਹੈ ਨਾ, ਜਿਨ੍ਹਾਂ ਨੇ ਤੋਹੀਨੇ ਮਜ਼ਹਬ ਦੀ ਇੱਕ ਗੈਂਗ ਬਣਾਈ ਸੀ, ਜਿਸ 'ਚ ਵਕੀਲ ਵੀ ਸਨ, ਜਿਹਦੇ 'ਚ FIA ਦੇ ਲੋਕ ਵੀ ਸਨ, ਇਹਦੇ 'ਚ ਫੌਜੀ ਏਜੰਸੀਆਂ ਵੀ ਪਿੱਛੇ ਆਏ ਸਨ। ਇਹ ਸਾਰੇ ਰਲ ਕੇ ਇੱਕ ਕੁੜੀ ਦੇ ਥਰੂ ਮੁੰਡਿਆਂ ਨੂੰ ਫਸਾਉਂਦੇ ਸਨ। ਉਹ ਮੁੰਡੇ ਜਦੋਂ ਫਸ ਜਾਂਦੇ ਸਨ, ਉਸ ਕੁੜੀ ਦੇ ਨਾਲ ਵੀਡੀਓ ਚੈਟ ਕਰਦੇ ਹੋਏ, ਗੱਲਾਂ ਕਰਦੇ ਹੋਏ, ਫਿਰ ਜਿਹੜਾ ਕੋਈ ਤੋਹੀਨੇ ਮਜ਼ਹਬ ਦਾ ਕੰਟੈਂਟ ਉਸ ਮੁੰਡੇ ਦੇ ਖਾਤੇ ਧੱਕੇ ਨਾਲ ਪਾ ਕੇ, ਮੈਸੇਜ ਇੱਧਰੋਂ ਉੱਧਰੋਂ ਕਰਕੇ, ਧੋਖੇ ਦੇ ਨਾਲ ਪਾ ਕੇ, ਤੇ ਉਹਨਾਂ ਨੂੰ ਜੇਲ੍ਹਾਂ 'ਚ ਪਾ ਦਿੰਦੇ ਸਨ। ਫਿਰ ਉਹਨਾਂ ਕੋਲੋਂ ਤਵਾਨ ਵਸੂਲ ਕਰਦੇ ਸਨ, ਅਗਰ ਘਰ ਵਾਲੇ ਠੀਕ ਠਾਕ ਹੁੰਦੇ ਸਨ। ਅਗਰ ਵਿੱਚ ਕੋਈ ਗਰੀਬ ਭਾਰੂ ਅੜ ਜਾਂਦਾ ਸੀ, ਤੇ ਉਹਨੂੰ ਜੇਲ੍ਹ ਸੁੱਟ ਦਿੰਦੇ ਸਨ। ਉਹ ਸਾਲਾ ਸਾਲ ਜੇਲ੍ਹਾਂ ਭੁਗਤਦਾ ਸੀ। ਜਸਟਿਸ ਇਸਹਾਕ, ਅੱਲਾ ਉਹਨਾਂ ਦੀ ਇੱਜ਼ਤ 'ਚ ਇਜ਼ਾਫਾ ਕਰੇ, ਉਹਨਾਂ ਨੇ ਕੇਸ ਟੇਕਅਪ ਕੀਤਾ, ਤੇ ਉਹਨਾਂ ਨੇ ਇਹਦੀ ਲਾਈਵ ਬ੍ਰੌਡਕਾਸਟ ਕਰਵਾ ਦਿੱਤੀ ਇਸਲਾਮਾਬਾਦ ਹਾਈ ਕੋਰਟ ਤੋਂ। ਬਸ ਫਿਰ ਕੀ ਸੀ, ਉਹਨਾਂ ਨੰਗਿਆਂ ਹੀ ਕਰ ਛੱਡਿਆ ਸਾਰੇ ਇਸ ਗੈਂਗ ਨੂੰ। ਹੁਣ ਉਸ ਗੈਂਗ ਦੇ ਵਿੱਚ ਜਿਹੜੀ ਅਸਲ ਕੁੜੀ ਸੀ, ਜਿਹੜੀ ਹਨੀ ਟਰੈਪ ਕਰਦੀ ਸੀ, ਜਿਹੜੀ ਬੀਬੀ ਸੀ, ਜਿਹੜੀ, ਮੇਰਾ ਮਤਲਬ ਹੈ ਕਿ ਉਹ ਕੁੰਡੀ ਲਾ ਕੇ ਮੱਛੀ ਨਹੀਂ ਫੜਦੇ, ਉਹ ਜਿਹੜੀ ਕੁੰਡੀ ਸੀ, ਬਲਕਿ ਕੁੰਡੀ ਦੇ ਅੱਗੇ ਲੱਗਾ ਹੋਇਆ ਜਿਹੜਾ ਗਡੋਇਆ ਸੀ, ਜਿਹੜਾ ਕੁੰਡੀ ਦੇ ਅੱਗੇ ਲੱਗਾ ਹੋਇਆ ਗਡੋਇਆ ਸੀ ਨਾ, ਉਹ ਹੈ ਇਮਾਨ ਬੀਬੀ ਸੀ। ਇਹ ਫੌਜਣ ਇਮਾਨ ਨਹੀਂ, ਇਹ ਦੂਸਰੀ ਇਮਾਨ ਹੈ। ਇਹਦਾ ਨਾਂ ਹੈ ਕੋਮਲ ਇਸਮਾਈਲ, ਔਰ ਇਹਦੇ ਬਾਰੇ ਡਿਟੇਲ ਕਿਸੇ ਨੂੰ ਪਤਾ ਨਹੀਂ ਸੀ। ਇਹਦਾ ਕ੍ਰੈਡਿਟ ਜਾਂਦਾ ਹੈ ਹੁਣ ਇੱਕ, ਤੁਹਾਨੂੰ ਪਤਾ ਸਾਰਿਆਂ ਨੂੰ, ਕਿ ਅਹਿਮਦ ਨੂਰਾਨੀ ਸਾਹਿਬ ਨੇ, ਉਹਨਾਂ ਨੇ ਇੱਕ ਫੈਕਟ ਫੋਕਸ ਨਾਮੀ ਵੈਬਸਾਈਟ ਬਣਾਈ ਹੈ। ਉਹਨਾਂ ਨੇ ਉਹਦੇ ਵਾਸਤੇ ਜਿਹੜੀ ਰਿਪੋਰਟਿੰਗ ਕੀਤੀ, ਉਹਨਾਂ ਦੀ ਰਿਪੋਰਟਰ ਨੇ, ਔਰ ਉਹਨਾਂ ਨੇ ਇਹ ਸਟੋਰੀ ਪੂਰੀ ਦੀ ਪੂਰੀ ਕੱਢੀ ਹੈ, ਔਰ ਕੱਢ ਕੇ ਤੇ ਉਹਨਾਂ ਨੇ ਆਵਾਮ ਦੇ ਸਾਹਮਣੇ ਰੱਖਿਆ। ਇਸ ਬੀਬੀ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ। ਉਹਨਾਂ ਨੇ ਇਹਦਾ ਮੋਬਾਈਲ ਡਾਟਾ, ਉਹਨਾਂ ਨੇ ਇਹਦੇ ਹੋਰ ਕਾਗਜ਼ਾਤ ਇਕੱਠੇ ਕੀਤੇ। ਪਤਾ ਲੱਗਾ ਕਿ ਇਹ ਜਿਹੜੀ ਕੋਮਲ ਇਸਮਾਈਲ ਹੈ, ਇਹ ਪਹਿਲੇ ਕਤਲ ਦੇ ਮੁਕੱਦਮੇ ਦੇ ਵਿੱਚ ਵੀ ਨਾਮਜ਼ਦ ਸੀ। ਇਹਨੇ ਆਪਣੇ ਸ਼ੌਹਰ ਔਰ ਆਪਣੇ ਭਰਾ ਨਾਲ ਰਲ ਕੇ ਕਿਸੇ ਨੂੰ ਕਤਲ ਕਰ ਦਿੱਤਾ ਸੀ। ਇਹਦੇ ਭਰਾ ਨੂੰ ਉਹਦੇ 'ਚ 10 ਸਾਲ ਕੈਦ ਹੋਈ, ਇਹ ਔਰ ਸ਼ੌਹਰ ਛੁੱਟ ਗਈ। ਉਸ ਤੋਂ ਬਾਅਦ ਉਸੇ ਕਤਲ ਦੇ ਮੁਕੱਦਮੇ ਦੇ ਵਿੱਚ ਇਹ ਜਿਹੜੇ ਰਾਓ ਰਹੀਮ ਸਾਹਿਬ ਸਨ, ਇਹ ਜਿਹੜੇ ਤੋਹੀਨੇ ਮਜ਼ਹਬ ਦੇ ਵਕੀਲ ਸਨ ਮੇਨ, ਜਾਂ ਇਸ ਗੈਂਗ ਦੇ ਸਰਗਨਾ ਸਨ, ਉਹ ਇਸ ਖਾਤੂਨ ਦੇ ਵਕੀਲ ਸਨ ਉਸ ਕਤਲ ਦੇ ਮੁਕੱਦਮੇ 'ਚ ਵੀ। ਮਤਲਬ ਕਿ ਉਹਨਾਂ ਨੇ ਇਹਨੂੰ ਕਤਲ ਦੇ ਮੁਕੱਦਮੇ ਤੋਂ ਬਚਾਇਆ, ਤੇ ਫਿਰ ਇਹ ਗੈਂਗ ਬਣ ਗਈ ਇਕੱਠੀ ਇਹ ਫੈਕਟ ਫੋਕਸ ਦੇ ਮੁਤਾਬਕ, ਔਰ ਇਹਨਾਂ ਨੇ ਤੋਹੀਨੇ ਮਜ਼ਹਬ ਦਾ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ, ਮਾਸੂਮ ਲੋਕਾਂ ਨੂੰ ਫਸਾਉਣਾ ਸ਼ੁਰੂ ਕਰ ਦਿੱਤਾ। ਹੁਣ ਇਹਨੂੰ ਫੜਿਆ ਜੀ ਜਾ ਕੇ ਉਹਨਾਂ ਨੇ, ਔਰ ਉਹਨਾਂ ਨੇ ਇਹਦੀ ਸਾਰੀ ਡਿਟੇਲ ਸ਼ਾਇਆ ਕੀਤੀ ਹੈ। ਦੱਸਿਆ ਕਿ ਇਹ ਮੀਰਪੁਰ 'ਚ ਰਹਿਣ ਵਾਲੀ, ਗਾਲਬਨ ਇਹਦਾ ਵਾਲਦ ਤਹਿਸੀਲਦਾਰ ਰਿਟਾਇਰਡ ਹੈ, ਔਰ ਇਹਨੂੰ ਲੱਭ ਨਹੀਂ ਸੀ ਸਕਦੇ। ਈਦ ਦੇ ਦਿਨਾਂ ਦੇ ਵਿੱਚ ਜਦੋਂ ਇਹ ਘਰ ਛੁੱਟੀਆਂ 'ਤੇ ਗਈ, ਤਾਂ ਦੋਨਾਂ ਈਦਾਂ 'ਤੇ ਇਹਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹਦੀ ਲੋਕੇਸ਼ਨ ਦੇਖ ਕੇ, ਔਰ ਫਿਰ ਜਾ ਕੇ ਫਾਈਂਡ ਆਊਟ ਕੀਤਾ ਗਿਆ ਕਿ ਇਹ ਬੀਬੀ ਜਿਹੜੀ ਉਹ ਰਹਿੰਦੀ ਕਿੱਥੇ ਹੈ। ਬਹਰਹਾਲ ਇਹ ਹੁਣ ਫਿਗਰ ਆਊਟ ਹੋ ਗਿਆ ਕਿ ਇਹ ਉੱਥੋਂ ਦੀ ਰਹਿਣ ਵਾਲੀ ਹੈ, ਮੀਰਪੁਰ ਦੀ, ਆਜ਼ਾਦ ਕਸ਼ਮੀਰ ਦੀ। ਲੇਕਿਨ ਇਸਲਾਮਾਬਾਦ 'ਚ ਇਹਦਾ ਜਿਹੜਾ ਐਡਰੈਸ ਸੀ ਉਹ ਵੀ 2 ਨੰਬਰੀ ਸੀ ਸਾਰੀ ਦੀ ਸਾਰੀ, ਔਰ ਬੇਸਿਕਲੀ ਇਹ ਉਹ
ਬੇਟ ਸੀ ਵਿਚਾਰੇ ਮਾਸੂਮ ਬੱਚਿਆਂ ਵਾਸਤੇ, ਜਿਨ੍ਹਾਂ ਨੂੰ ਇਸ ਕੁੜੀ ਨੂੰ ਸਾਹਮਣੇ ਰੱਖ ਕੇ, ਇਹਦੇ ਵਿੱਚ ਮੌਲਵੀ ਹਜ਼ਰਾਤ ਵੀ ਹੈ ਨੇ, ਕੁਛ ਇਹਦੇ ਵਿੱਚ ਵਕੀਲ ਵੀ ਹੈ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ FIA ਦੇ ਵੀ ਲੋਕ ਨੇ, ਔਰ ਸਾਰੇ ਰਲ ਕੇ ਇਹ ਘਿਨਾਉਣਾ ਕੰਮ ਕਰਦੇ ਸਨ, ਘਟੀਆ ਕੰਮ ਕਰਦੇ ਸਨ। ਇਹ ਅਸੀਂ ਸਤਾਇਸ਼ ਕਰਦੇ ਹਾਂ ਬੜੀ, ਇਹ ਜਿਹੜੀ ਫੈਕਟ ਫੋਕਸ ਔਰ ਉਹਨਾਂ ਦੀ ਪੂਰੀ ਟੀਮ ਹੈ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਇਹ ਐਡਾ ਵੱਡਾ ਜਿਹੜਾ ਗੰਦ ਸੀ ਮਾਸ਼ਰੇ ਦਾ, ਉਹਨੂੰ ਪਬਲਿਕ ਦੇ ਸਾਹਮਣੇ ਲਿਆ ਕੇ ਰੱਖਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਹੈ ਸਊਦੀ ਅਰਬ ਦੇ ਵਿੱਚ ਜ਼ਿੰਦਾ ਭੇਡਾਂ ਮਰੀਆਂ ਹੋਈਆਂ ਨੇ। ਜ਼ਿੰਦਾ ਭੇਡਾਂ ਨੂੰ ਜਿਹੜਾ ਉਹ ਮਨਸ਼ੀਆਤ ਖਵਾਈ ਗਈ ਉਹਨਾਂ ਦੇ ਜਿਸਮ ਦੇ ਵਿੱਚ, ਜ਼ਾਹਿਰ ਹੈ ਕਿਸੇ ਐਸੇ ਤਰੀਕੇ ਨਾਲ ਕਿ ਉਹ ਰਵੇ, ਬਾਅਦ ਜ਼ਿਬਾ ਕਰਕੇ ਕੱਢ ਲੈਣਗੇ। ਉਹ ਮਨਸ਼ੀਆਤ ਉਹਨਾਂ ਦੇ ਜਿਸਮ ਦੇ ਅੰਦਰ ਘੱਲੀ ਗਈ ਔਰ ਉਹਨੂੰ ਐਕਸਪੋਰਟ ਕਰਨ, ਆਪਣਾ ਸਮਗਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਮਨਸ਼ੀਆਤ ਨੂੰ ਭੇਡਾਂ ਦੇ ਜਿਸਮ ਦੇ ਵਿੱਚ ਉਹਨੂੰ ਦਾਖਲ ਕਰਕੇ ਉਹ ਹੁਣ ਉੱਥੋਂ ਫੜ ਲਈਆਂ ਗਈਆਂ ਨੇ ਔਰ ਕੋਈ ਤਕਰੀਬਨ ਇਹ ਕੋਈ 4,11,546 ਨਸ਼ਾਵਰ ਗੋਲੀਆਂ ਜਿਹੜੀਆਂ ਉਹ ਜ਼ਬਤ ਕੀਤੀਆਂ ਗਈਆਂ ਨੇ, ਜਿਹੜੀਆਂ ਇਹ ਭੇਡਾਂ ਦੇ ਜਿਸਮਾਂ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਵੈਸੇ ਇਨੋਵੇਟਿਵ ਤਰੀਕੇ ਬੜੇ ਨੇ। ਅੱਗੋਂ ਤੁਹਾਡੇ ਵਾਸਤੇ ਜਿਹੜਾ ਤੁਹਾਨੂੰ ਯਾਦ ਹੈ ਕਿ ਕੈਪਟਨ ਇਮਾਨ ਦੁਰਾਨੀ ਸਾਹਿਬਾ ਦੱਸ ਰਹੀਆਂ ਸਨ ਵੀ ਜੋ ਅਸੀਂ ਕਰਦੇ ਉਹ ਕੌਮੀ ਮਫਾਦ 'ਚ ਕਰਦੇ, ਪਬਲਿਕ ਇੰਟਰਸਟ 'ਚ ਕਰਦੇ, ਨੈਸ਼ਨਲ ਇੰਟਰਸਟ 'ਚ ਕਰਦੇ। ਉਹ ਹੁਣ ਜ਼ਰਾ ਸੁਣ ਲਓ ਕਿ ਤੁਹਾਡੇ ਇੰਟਰਸਟ ਦੇ ਵਿੱਚ ਨਵਾਂ ਫੈਸਲਾ ਕੀਤਾ ਗਿਆ ਵੀ ਬੈਂਕ ਦੇ ਵਿੱਚੋਂ 50,000 ਰੁਪਏ ਤੋਂ ਜ਼ਿਆਦਾ ਰਕਮ ਕੱਢਣ ਦੇ ਵਿੱਚ ਕੱਢੋਗੇ, ਭਾਵੇਂ ਤੁਸੀਂ ਫਾਈਲਰ ਹੋਵੋ ਤੇ ਭਾਵੇਂ ਨਾਨ ਫਾਈਲਰ ਹੋਵੋ, ਤੁਹਾਡੇ ਕੋਲੋਂ ਸਰਕਾਰ ਟੈਕਸ ਲਏਗੀ। ਹਾਂਜੀ, ਲੇਕਿਨ ਇਹ 'ਤੇ ਗੁੱਸਾ ਨਹੀਂ ਕਰਨਾ, ਇਹ ਅਵਾਮੀ ਮਫਾਦ ਦੇ ਵਿੱਚ ਫੈਸਲਾ ਕੀਤਾ ਗਿਆ ਹੈ, ਇਹ ਕੋਈ ਅਸੀਂ ਆਪਣੇ ਲਈ ਤਾਂ ਨਹੀਂ ਕੀਤਾ। ਔਰ ਯਾਦ ਕਰੋ ਕਿ ਉਹ ਜਿਹੜੀ ਕੈਪਟਨ ਇਮਾਨ ਸਾਹਿਬਾ ਸਨ, ਉਹਨਾਂ ਨੇ, ਇਮਾਨ ਦੁਰਾਨੀ ਸਾਹਿਬਾ, ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਫੌਜ ਜੋ ਕਰਦੀ ਹੈ ਠੀਕ ਕਰਦੀ ਹੈ, ਲੇਕਿਨ ਇਹ ਹੈ ਕਿ ਜੋ ਕਰਦੀ ਹੈ ਅਵਾਮੀ ਮਫਾਦ 'ਚ ਕਰਦੀ ਹੈ, ਅਤੇ ਇਹ ਕੰਮ ਤੁਹਾਡੇ ਲਈ ਅਵਾਮੀ ਮਫਾਦ ਦੇ ਵਿੱਚ ਇਹਨਾਂ ਨੇ ਆਪਣੀ ਇਸ ਰਜੀਮ ਕੋਲੋਂ ਕਰਵਾਇਆ। ਹਾਂ, ਦੂਜੇ ਪਾਸੇ ਇਹ ਜ਼ਰੂਰ ਕੀਤਾ ਕਿ ਜਿਹੜੀਆਂ ਮਹਿੰਗੀਆਂ ਗੱਡੀਆਂ ਨੇ, ਲੈਂਡ ਕਰੂਜ਼ਰਸ ਔਰ LX 600 ਲਕਸਸ ਦੀ, ਉਹਨਾਂ ਨੂੰ 1.5 2 ਕਰੋੜ ਰੁਪਈਆ ਉਹ ਗੱਡੀਆਂ ਸਸਤੀਆਂ ਕਰ ਦਿੱਤੀਆਂ ਨੇ ਅਵਾਮੀ ਮਫਾਦ ਦੇ ਵਿੱਚ। ਗਰੀਬ ਨੂੰ ATM ਤੋਂ 50,000 ਰੁਪਈਆ ਕੱਢਣ 'ਤੇ ਵੀ ਟੈਕਸ ਠੋਕ ਦਿੱਤਾ ਹੈ, ਅਤੇ ਉਧਰ ਗੱਡੀਆਂ 1.5 ਕਰੋੜ ਜਿਹੜੀਆਂ ਮਹਿੰਗੀਆਂ ਗੱਡੀਆਂ ਨੇ ਉਹਨਾਂ ਨੂੰ ਸਸਤਾ ਕਰ ਦਿੱਤਾ। ਅਤੇ ਸਵਾਦ ਆ ਗਿਆ ਨਾ ਜੀ। ਹੋਰ ਤਾਂ ਮੇਰਾ ਮਤਲਬ ਹੈ ਇਸ ਤੋਂ ਜ਼ਿਆਦਾ ਤੁਹਾਡੀ ਇਹ ਖਿਦਮਤ ਕੀ ਕਰਨ, ਅਸੀਂ ਤੁਹਾਨੂੰ ਮੁਬਾਰਕਬਾਦ ਹੀ ਦੇ ਸਕਦੇ ਹਾਂ ਆਵਾਮ ਨੂੰ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਖਬਰ ਇਹ ਹੈ ਕਿ ਇੰਡੀਆ ਦੇ ਵਿੱਚ ਇੱਕ ਖਾਤੂਨ ਆਪਣੇ ਸ਼ੌਹਰ ਦੇ ਖਿਲਾਫ ਚਲੀ ਗਈ ਅਦਾਲਤ ਦੇ ਵਿੱਚ। ਮੁਕੱਦਮਾ ਬੜਾ ਖਤਰਨਾਕ ਲੈ ਕੇ ਗਈ ਹੈ। ਮੁਕੱਦਮਾ ਇਹ ਲੈ ਕੇ ਗਈ ਹੈ ਕਿ ਮੇਰੇ ਸ਼ੌਹਰ ਨੇ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਟਾਈਮ ਘੱਟ ਗੁਜ਼ਾਰਨ ਦੀ ਤਲਕੀਨ ਕੀਤੀ। ਉਹਨੇ ਆਖਿਆ ਵੀ ਤੂੰ ਘਰ ਨੂੰ ਔਰ ਮੈਨੂੰ ਟਾਈਮ ਨਹੀਂ ਦਿੰਦੀ, ਤੂੰ ਸਾਰਾ ਵੇਲੇ ਇੰਸਟਾਗ੍ਰਾਮ 'ਤੇ ਚੜੀ ਰਹਿੰਦੀ ਹੈ, ਅਤੇ ਇਹ ਜ਼ਰਾ ਇੰਸਟਾਗ੍ਰਾਮ ਵੱਲੋਂ ਤਵੱਜੋ ਘੱਟ ਕਰ। ਬੀਬੀ ਨੇ ਇਸ ਗੱਲ ਦਾ ਕੀਤਾ ਬੜਾ ਗੁੱਸਾ, ਅਤੇ ਉਹ ਚਲੀ ਗਈ ਸਿੱਧਾ ਹੀ ਇਹ UP ਦੇ ਵਿੱਚ, ਉੱਤਰ ਪ੍ਰਦੇਸ਼ ਦਾ ਸ਼ਹਿਰ ਹੈ ਨੋਇਡਾ, ਉਹਦੇ ਨਾਲ ਉੱਥੋਂ ਤਾਲੁਕ ਰੱਖਣ ਵਾਲੀ ਇਹ ਖਾਤੂਨ ਹੈ। ਨਿਸ਼ਾ ਇਹਦਾ ਨਾਂ ਹੈ। ਨਿਸ਼ਾ ਨੇ ਆਪਣੇ ਸ਼ੌਹਰ ਵਜਿੰਦਰਾ ਦੇ ਖਿਲਾਫ ਅਨੋਖੀ ਸ਼ਿਕਾਇਤ ਪਹਿਲੇ ਥਾਣੇ ਕੀਤੀ ਅਤੇ ਫਿਰ ਅਦਾਲਤ 'ਤੇ ਚਲਾ ਗਿਆ ਕੰਮ। 30 ਸਾਲਾ ਖਾਤੂਨ ਹੈ। ਹੁਣ ਵੇਖਦੇ ਹੋ ਉਸ ਗਰੀਬ ਨਾਲ ਘਰ 'ਤੇ ਜੋ ਹੁੰਦਾ ਹੀ ਸੀ। ਹੁਣ ਥਾਣੇ ਵਾਲੇ ਅੱਗੋਂ ਕੀ ਕਰਦੇ ਨੇ, ਇੰਸਟਾਗ੍ਰਾਮ ਚੱਲਦਾ ਹੈ ਜਾਂ ਇਸ ਵਿਚਾਰੇ ਨੂੰ ਆਪੇ ਇੰਸਟਾਗ੍ਰਾਮ ਬਣਾ ਦਿੰਦੇ ਨੇ, ਇਹ ਸਾਡੇ ਇਲਮ ਦੇ ਵਿੱਚ ਨਹੀਂ। ਅੱਛਾ ਜੀ, ਲਾਹੌਰ ਤੋਂ ਸਿਆਲਕੋਟ ਜਾਣ ਵਾਲੀ ਜਿਹੜੀ ਟ੍ਰੇਨ ਸੀ ਉਹ ਪਬਲਿਕ ਇੰਟਰਸਟ ਦੇ ਵਿੱਚ ਉਹਨੂੰ ਬੋਗੀਆਂ ਘੱਟ ਲਾਈਆਂ ਗਈਆਂ ਨੇ। ਵੇਖੋ, ਬਹੁਤੀਆਂ ਬੋਗੀਆਂ ਲਾਵਾਂਗੇ ਅਤੇ ਪਾਕਿਸਤਾਨ ਦਾ ਪੈਸਾ ਖਰਾਬ ਹੋਏਗਾ। ਔਰ ਤੁਹਾਨੂੰ ਕੈਪਟਨ ਇਮਾਨ ਦੁਰਾਨੀ ਸਾਹਿਬਾ ਨੇ ਦੱਸ ਦਿੱਤਾ ਵੀ ਜੋ ਕਰਦੇ ਪਬਲਿਕ ਇੰਟਰਸਟ ਕਰਦੇ ਅਤੇ ਉਹਨਾਂ ਨੇ ਬੋਗੀਆਂ ਘੱਟ ਲਾਈਆਂ ਨੇ। ਹੁਣ ਬੋਗੀਆਂ ਘੱਟ ਲਾਈਆਂ, ਆਵਾਮ ਬਹੁਤੀ ਸੀ। ਜਿੰਨੇ ਸ਼ਾਹਦਰਾ ਤੋਂ ਸਿਆਲਕੋਟ ਜਾਣਾ ਸੀ ਉਹ ਫਿਰ ਆਵਾਮ ਨੂੰ ਟ੍ਰੇਨ ਦੀਆਂ ਛੱਤਾਂ 'ਤੇ ਬਹਿ ਕੇ ਜਾਣਾ ਪਿਆ। ਇਹ ਲਾਸਾਨੀ ਐਕਸਪ੍ਰੈਸ ਹੈ ਜਿਹੜੀ ਸ਼ਾਹਦਰਾ ਤੋਂ ਸਿਆਲਕੋਟ ਜਾਂਦੀ ਹੈ, ਲਾਹੌਰ ਸ਼ਾਹਦਰਾ ਤੋਂ। ਔਰ ਉੱਥੇ ਕਿਉਂਕਿ ਬੋਗੀਆਂ ਜਿਹੜੀਆਂ ਕੋਚਿਸ ਸਨ ਉਹ ਘੱਟ ਲੱਗੀਆਂ ਸਨ, ਇਸ ਲਈ ਫਿਰ ਲੋਕ ਵਿਚਾਰੇ ਲਟਕੇ ਨੇ ਅਤੇ ਛੱਤਾਂ 'ਤੇ ਬੈਠੇ ਨੇ ਅਤੇ ਫੇਰ ਗਏ ਨੇ। ਜ਼ਾਹਿਰ ਹੈ ਮੁਹਰਮ ਦੀ ਛੁੱਟੀ ਸੀ ਅਤੇ ਲੋਕਾਂ ਨੇ ਘਰ ਜਾਣਾ ਸੀ। ਇਹ ਸਾਰਾ ਕੁਛ ਅਸੀਂ ਅਵਾਮੀ ਮਫਾਦ 'ਚ ਕੀਤਾ। ਮਤਲਬ ਇਹ ਨਾ ਤੁਸੀਂ ਸਮਝ ਲੈਣਾ ਕਿ ਇਹ ਕੋਈ ਸਾਨੂੰ ਆਪਣਾ ਇਹਦੇ 'ਚ ਕੋਈ ਇੰਟਰਸਟ ਹੈ। ਅੱਛਾ ਜੀ, ਮਾਈਕਰੋਸਾਫਟ ਉਹ ਇੱਥੋਂ ਸਾਰਾ ਬਿਜ਼ਨਸ ਆਪਣਾ ਕੁੰਜ ਕੇ ਖ਼ਤਮ ਕਰਕੇ ਪਾਕਿਸਤਾਨ ਤੋਂ ਜਾ ਰਿਹਾ। ਆਲਰੇਡੀ ਸ਼ੈਲ, ਟੋਟਲ, ਉਬਰ, ਕਰੀਮ ਹੋਰ ਬੇਸ਼ੁਮਾਰ ਕੰਪਨੀਆਂ ਜਾ ਚੁੱਕੀਆਂ ਨੇ। ਹੁਣ ਮਾਈਕਰੋਸਾਫਟ ਵੀ ਜਾ ਰਿਹਾ ਹੈ ਅਤੇ ਸਮਝ ਹੀ ਗਏ ਹੋਗੇ ਕਿ ਅਵਾਮੀ ਮਫਾਦ ਦੇ ਵਿੱਚ ਹੀ ਹੈ। ਅਵਾਮ ਦੇ ਖਿਲਾਫ ਤਾਂ ਇਹੋ ਜਿਹਾ ਫੈਸਲਾ ਜਿਹੜਾ ਉਹ ਕੋਈ ਨਹੀਂ ਹੋ ਸਕਦਾ। ਇਹ ਅਵਾਮੀ ਮਫਾਦ ਦੇ ਵਿੱਚ ਹੀ ਇਹ ਜਿਹੜਾ ਮਾਮਲਾ ਸਾਰਾ ਹੈ ਉਹ ਕੀਤਾ ਜਾ ਰਿਹਾ ਔਰ ਕੀਤਾ ਜਾਏਗਾ ਅੱਗੋਂ ਵੀ। ਅੱਛਾ ਜੀ, ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਖਬਰ ਇਹ ਹੈ ਕਿ ਜਿਹੜੇ ਸਾਡੇ ਸਦਰ ਜ਼ਰਦਾਰੀ ਸਾਹਿਬ ਨੇ ਉਹਨਾਂ ਨੂੰ ਹੁਣ ਫਾਰਿਗ ਕਰਨ ਦਾ ਫੈਸਲਾ ਕੀਤਾ ਗਿਆ। ਇਹ ਖਬਰ ਅਸੀਂ ਕਈ ਤਾਂ ਨਹੀਂ ਚਲੋ ਲੇਕਿਨ 2-3 ਹਫ਼ਤੇ ਪਹਿਲਾਂ ਤੁਹਾਡੇ ਸਾਹਮਣੇ 2 ਹਫ਼ਤੇ ਪਹਿਲਾਂ ਰੱਖ ਛੱਡੀ ਸੀ। ਔਰ ਸ਼ਾਇਦ ਸਭ ਤੋਂ ਪਹਿਲਾਂ ਅਸੀਂ ਇਹ 'ਤੇ ਗੱਲ ਸ਼ੁਰੂ ਕੀਤੀ ਸੀ। ਤੁਹਾਨੂੰ ਇਹ ਦੱਸਿਆ ਸੀ ਜਦੋਂ ਟਰੰਪ ਸਾਹਿਬ ਮਿਲੇ ਸਨ ਅਤੇ ਉਦੋਂ ਹੀ ਦੱਸਿਆ ਸੀ ਤੁਹਾਨੂੰ ਕਿ ਹੁਣ ਜ਼ਰਦਾਰੀ ਸਾਹਿਬ ਨੂੰ ਫਾਰਿਗ ਕਰ ਦਿੱਤਾ ਜਾਏਗਾ।
ਔਰ ਇਹ ਉਹਨਾਂ ਦੀ ਜਗ੍ਹਾ ਤੇ ਬਣਨਗੇ। ਲੇਕਿਨ ਉਸ ਤੋਂ ਵੀ ਚੇਤੇ ਕਰੋ ਵੀ ਉਸ ਤੋਂ ਵੀ 1 ਮਹੀਨਾ ਪਹਿਲੇ ਜਿਸ ਵੇਲੇ ਫੀਲਡ ਮਾਰਸ਼ਲ ਸਾਹਿਬ ਅਰਦਲੀ ਦੇ ਨਾਲ ਗਏ ਸਨ ਈਰਾਨ ਦਾ ਦੌਰਾ ਕਰਨ ਵਾਸਤੇ, ਅਸੀਂ ਤੁਹਾਨੂੰ ਉਦੋਂ ਹੀ ਦੱਸਿਆ ਸੀ, ਜਿਹੜੀ ਉੱਥੋਂ ਤਸਵੀਰ ਆਈ ਸੀ, ਕਿ ਹੁਣ ਅਰਦਲੀ ਸਾਹਿਬ ਦੀ ਜਗ੍ਹਾ ਦੇ ਉੱਤੇ ਫੀਲਡ ਮਾਰਸ਼ਲ ਆਪ ਬਹਿਣਾ ਚਾਹਣਗੇ ਅਤੇ ਇਸ ਲਈ ਉਹਨਾਂ ਨੂੰ ਹੁਣ ਹੈੱਡ ਆਫ ਸਟੇਟ ਬਣਨਾ ਪਏਗਾ। ਲੇਕਿਨ ਇਹ ਜ਼ਰਦਾਰੀ ਸਾਹਿਬ ਦੀ ਜਗ੍ਹਾ 'ਤੇ ਹੈੱਡ ਆਫ ਸਟੇਟ ਬਣਨਾ, ਇਹ ਅਸੀਂ 2 ਹਫ਼ਤੇ ਪਹਿਲੇ ਤੁਹਾਨੂੰ ਦੱਸਿਆ ਸੀ। ਔਰ ਹੁਣ ਤਕਰੀਬਨ ਸਾਰੇ ਤਜਜ਼ੀਆ ਨਿਗਾਰ ਉਹੀ ਗੱਲ ਕਰਨਾ ਸ਼ੁਰੂ ਹੋ ਗਏ ਨੇ ਜਿਹੜੀ ਅਸੀਂ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਰੱਖੀ ਸੀ, ਕਿ ਹੁਣ ਜ਼ਰਦਾਰੀ ਸਾਹਿਬ ਨੂੰ ਕਿਸੇ ਵੀ ਬਹਾਨੇ ਫਾਰਿਗ ਕੀਤਾ ਜਾਏਗਾ ਅਤੇ ਉਹਨਾਂ ਦੀ ਜਗ੍ਹਾ ਲੈਣਗੇ ਫੀਲਡ ਮਾਰਸ਼ਲ ਸਾਹਿਬ, ਹੈੱਡ ਆਫ ਸਟੇਟ ਬਣਨਗੇ। ਅਤੇ ਫਿਰ ਤੁਹਾਨੂੰ ਪਤਾ ਹੈ ਕਿ ਇਹ ਵੀ ਫੈਸਲਾ, ਇਹ ਦੇਖੋ ਪਹਿਲੇ ਆਪਣਾ ਇੱਕ ਜ਼ੇਨ ਕਲੀਅਰ ਕਰ ਲਓ। ਤੁਹਾਡੇ ਜ਼ੇਨ 'ਚ ਹੋਏਗਾ ਕਿ ਫੀਲਡ ਮਾਰਸ਼ਲ ਸਾਹਿਬ ਕੋਈ ਲਾਲਚ ਕਰ ਰਹੇ ਨੇ, ਜਾਂ ਆਪਣੇ ਵਾਸਤੇ ਕਰ ਰਹੇ ਨੇ, ਜਾਂ ਉਹਨਾਂ ਨੂੰ ਕੋਈ ਤਮਾ ਹੈ, ਜਾਂ ਉਹਨਾਂ ਨੂੰ ਕੋਈ ਲਾਲਚ ਹੈ, ਉਹਨਾਂ ਨੂੰ ਕੋਈ ਹੈੱਡ ਆਫ ਸਟੇਟ ਬਣਨ ਦਾ ਉਹਨਾਂ ਨੂੰ ਬੜਾ ਕੋਈ ਚਾਅ ਹੈ। ਨਹੀਂ, ਬਿਲਕੁਲ ਨਹੀਂ। ਉਹ ਜੋ ਕਰ ਰਹੇ ਨੇ ਤੁਹਾਡੇ ਵਾਸਤੇ ਕਰ ਰਹੇ ਨੇ, ਤੁਹਾਡੇ ਬੱਚਿਆਂ ਵਾਸਤੇ ਕਰ ਰਹੇ ਨੇ। ਤੁਹਾਨੂੰ ਇਹ ਕੈਪਟਨ ਇਮਾਨ ਦੁਰਾਨੀ ਸਾਹਿਬਾ ਦੱਸ ਗਈਆਂ ਨੇ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਫੌਜ ਜੋ ਕਰਦੀ ਹੈ ਉਹ ਠੀਕ ਕਰਦੀ ਹੈ ਜਾਂ ਸਭ ਕੁਝ ਠੀਕ ਕਰਦੀ ਹੈ, ਬਲਕਿ ਜੋ ਕਰਦੀ ਹੈ ਉਹ ਅਵਾਮੀ ਮਫਾਦ 'ਚ ਕਰਦੀ ਹੈ। ਅਤੇ ਇਹ ਹੁਣ ਜਿਹੜਾ ਪਹਿਲਾਂ ਅਸੀਂ ਫੀਲਡ ਮਾਰਸ਼ਲ ਦਾ ਰੈਂਕ ਲਿਆ, ਹੁਣ ਅਸੀਂ ਹੈੱਡ ਆਫ ਸਟੇਟ ਬਣਨਾ ਹੈ, ਤੁਹਾਡੇ ਮਫਾਦ, ਤੁਹਾਡੇ 'ਤੇ ਮਿਹਰਬਾਨੀ ਹੈ ਸਾਡਾ ਤਾਂ ਕੋਈ, ਜਿਹੜੇ ਉਹ ਰਾਹੀਲ ਸ਼ਰੀਫ ਸਾਹਿਬ ਨੇ ਕੋਈ 50 ਅਰਬ ਦੇ ਮੁਰੱਬੇ ਲਏ ਸਨ, ਉਹ ਤੁਹਾਡੇ ਕੌਮੀ ਮਫਾਦ 'ਚ ਲਏ ਸਨ। ਬਾਜਵਾ ਸਾਹਿਬ ਅਰਬਾਂ ਰੁਪਈਆ ਲੈ ਕੇ ਗਏ ਨੇ ਕੌਮੀ ਮਫਾਦ ਦੇ ਵਿੱਚ, ਆਪਣੇ ਲਈ ਨਹੀਂ ਕਰਦੇ। ਇਸੇ ਤਰ੍ਹਾਂ ਫੀਲਡ ਮਾਰਸ਼ਲ ਸਾਹਿਬ ਵੀ ਅਗਰ ਹੈੱਡ ਆਫ ਸਟੇਟ ਬਣੇ ਤਾਂ ਇਹ ਆਪਣੇ ਲਈ ਨਹੀਂ ਕਰ ਰਹੇ, ਉਹਨਾਂ ਦੇ ਸੀਨੇ 'ਚ ਤੁਹਾਡਾ ਦਰਦ ਹੈ, ਉਹ ਤੁਹਾਡੇ ਵਾਸਤੇ ਸਾਰਾ ਕੁਝ ਕਰ ਰਹੇ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।